ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪਾਕਿਸਤਾਨ ਅਪਡੇਟਸ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪੰਜਾਬੀ ਰੇਡੀਓ USA ਦੇ ਸੁਣਨ ਅਤੇ ਵੇਖਣ ਵਾਲੇ ਸਭ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਜਿੱਦਾਂ ਕਿ ਪਾਕਿਸਤਾਨ ਅਤੇ ਈਰਾਨ ਵਿਚਕਾਰ ਪਿਛਲੇ ਕੁਝ ਦਿਨਾਂ ਦੀ ਖਿੰਝ ਪੈ ਗਈ ਸੀ, ਜਿਹਦਾ ਕਾਰਨ ਉਹ ਹਮਲੇ ਸਨ ਜਿਹੜੇ ਕਿ ਈਰਾਨ ਨੇ ਪਾਕਿਸਤਾਨ ਦੇ ਬਾਰਡਰ ਨੂੰ ਉਲੰਘ ਕੇ ਕੀਤੇ ਸਨ, ਜਿਹਦੇ ਤੋਂ ਮਗਰੋਂ ਪਾਕਿਸਤਾਨ ਨੇ ਜਵਾਬੀ ਵਾਰ ਕਰਕੇ ਆਪਣਾ ਆਪ ਦੱਸਿਆ ਤੇ ਆਪਣੇ ਸਫੀਰ ਨੂੰ ਈਰਾਨ ਤੋਂ ਵਾਪਸ ਸੱਦ ਲਿਆ ਤੇ ਈਰਾਨ ਦੇ ਸਫੀਰ ਨੂੰ ਈਰਾਨ ਵਾਪਸ ਭੇਜ ਛੱਡਿਆ। ਇਸ ਸਭ ਕਾਰਵਾਈ ਦੌਰਾਨ ਪਾਕਿਸਤਾਨ ਦੇ ਵਜ਼ੀਰ ਆਜ਼ਮ ਅਨਵਾरुल हक ਕਾਕੜ ਹੋਰੀ ਡੇਵਿਸ ਦੇ ਦੌਰੇ ਤੇ ਸਨ ਤੇ ਉਹਨਾਂ ਆਪਣਾ ਦੌਰਾ ਅਧੂਰਾ ਛੱਡ ਕੇ ਪਾਕਿਸਤਾਨ ਆ ਗਏ ਤੇ ਆਪਣੇ ਵਜ਼ੀਰਾਂ ਮਸ਼ੀਰਾਂ ਦਾ ਇਕੱਠ ਸੱਦ ਲਿਆ, ਜਿਹਦੇ 'ਚ ਸਲਾਮ ਮਸ਼ਵਰੇ ਕੀਤੇ ਗਏ ਤੇ ਆਖਿਆ ਗਿਆ ਹੈ ਕਿ ਅਸੀਂ ਕਿਸੇ ਸੂਰਤ ਈਰਾਨ ਨਾਲ ਵਿਗਾੜਨਾ ਨਹੀਂ ਚਾਹੁੰਦੇ। ਅਸੀਂ ਹਰ ਸੂਰਤ ਆਪਣੇ ਗੁਆਂਢੀ ਮੁਲਕ ਨੂੰ ਨਾਲ ਲੈ ਕੇ ਟੁਰਾਂਗੇ, ਪਰ ਜੋ ਹਮਲਾ ਪਾਕਿਸਤਾਨ ਤੇ ਕੀਤਾ ਗਿਆ ਹੈ ਇਹ ਕੰਮ ਠੀਕ ਨਹੀਂ। ਅਸੀਂ ਪਾਕਿਸਤਾਨ ਦੀ ਸਾਲਮੀਅਤ ਤੇ ਕਿਸੇ ਵੀ ਤਰ੍ਹਾਂ ਕੰਪਰੋਮਾਈਜ਼ ਨਹੀਂ ਕਰਾਂਗੇ, ਪਰ ਅਸੀਂ ਕਿਸੇ ਵੀ ਗੁਆਂਢੀ ਮੁਲਕ, ਬੇਸ਼ੱਕ ਉਹ ਇੰਡੀਆ ਹੋਏ, ਅਫਗਾਨਿਸਤਾਨ ਹੋਏ, ਚੀਨ ਹੋਏ ਜਾਂ ਈਰਾਨ ਹੋਏ, ਅਸੀਂ ਸਭ ਨੂੰ ਨਾਲ ਲੈ ਕੇ ਟੁਰਨਾ ਚਾਹੁੰਦੇ ਹਾਂ ਤੇ ਆਸ ਕਰਨੇ ਆ ਕਿ ਈਰਾਨ ਅੱਗੇ ਤੋਂ ਇੰਜ ਦਾ ਕੋਈ ਕੰਮ ਨਹੀਂ ਕਰੇਗਾ। ਇਹਦੇ ਨਾਲ ਹੀ ਇਹ ਆਖਿਆ ਗਿਆ ਹੈ ਕਿ ਅਸੀਂ ਆਪਣੇ ਸਫੀਰ ਨੂੰ ਵਾਪਸ ਈਰਾਨ ਭੇਜ ਰਹੇ ਹਾਂ ਤੇ ਈਰਾਨ ਦਾ ਸਫੀਰ ਵਾਪਸ ਆ ਕੇ ਆਪਣੀਆਂ ਡਿਊਟੀਆਂ ਨੂੰ ਅੰਜਾਮ ਦੇਵੇ। ਜਦ ਕਿ ਦੂਜੇ ਪਾਸੇ ਈਰਾਨ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਫਜ਼ਾਈ ਹਮਲੇ ਬਾਰੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਹੈ ਕਿ ਪਾਕਿਸਤਾਨ ਨੇ ਜਿਹੜਾ ਹਮਲਾ ਸਾਡੇ ਤੇ ਕੀਤਾ ਹੈ ਅਸੀਂ ਉਹਨੂੰ ਨਿੰਦਦੇ ਹਾਂ, ਪਰ ਅਸੀਂ ਪਾਕਿਸਤਾਨ ਨਾਲ ਤਾਲੁਕਾਤ ਨੂੰ ਵਿਗਾੜਨਾ ਨਹੀਂ ਚਾਹੁੰਦੇ। ਪਾਕਿਸਤਾਨ ਆਪਣੇ ਇਲਾਕਿਆਂ 'ਚ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਬਣਨ ਤੋਂ ਰੋਕੇ। ਆਪਣੇ ਹਮਲੇ ਬਾਰੇ ਉਹਨਾਂ ਦਾ ਆਖਣਾ ਸੀ ਕਿ ਜੀ ਅਸੀਂ ਵੇਖਿਆ ਕਿ ਇੱਕ ਦਹਿਸ਼ਤਗਰਦ ਪਾਕਿਸਤਾਨ ਦੀਆਂ ਹੱਦਾਂ 'ਚ ਜਾ ਰਿਹਾ ਸੀ, ਅਸੀਂ ਤੇ ਉਹਦੇ ਤੇ ਵਾਰ ਕੀਤਾ ਸੀ ਕਿਉਂਕਿ ਸਾਡੀ ਫੌਜ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਆਉਣ ਵਾਲੇ ਕਿਸੇ ਵੀ ਔਖਲ ਨਾਲ ਨਿਬੜੇ। ਇੰਜ ਵੀ ਇਹ ਹਮਲਾ ਆਬਾਦੀ ਵਾਲੇ ਇਲਾਕੇ 'ਚ ਨਹੀਂ ਕੀਤਾ ਗਿਆ ਸੀ। ਇਸ ਬਿਆਨ 'ਚ ਈਰਾਨ ਦੇ ਖਾਰਜਾ ਮਾਮਲਿਆਂ ਦੇ ਵਜ਼ੀਰ ਦਾ ਇਹ ਵੀ ਆਖਣਾ ਹੈ ਕਿ ਅਸੀਂ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਤੇ ਪਾਕਿਸਤਾਨ ਦੇ ਜ਼ਿੰਮੇਦਾਰਾਂ ਨੂੰ ਸੱਦਿਆ ਹੈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਅਰਨਾ ਮੁਜਬ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ 'ਚ 3 ਜ਼ਨਾਨੀਆਂ, 4 ਬੱਚੇ ਅਤੇ 2 ਮਰਦਾਂ ਦੇ ਮੌਤ ਦੀ ਇਤਲਾਹ ਹੈ। ਉਹਨਾਂ ਨੇ ਆਪਣੀ ਰਿਪੋਰਟ 'ਚ ਮੌਤ ਵਾਲਿਆਂ ਦੀ ਗਿਣਤੀ 9 ਦੱਸੀ ਹੈ। ਉਹਨਾਂ ਦਾ ਆਖਣਾ ਹੈ ਕਿ ਇਹ ਸਾਰੇ ਗੈਰ ਈਰਾਨੀ ਸ਼ਹਿਰੀ ਸਨ। ਈਰਾਨੀ ਖਾਰਜਾ ਮਾਮਲਿਆਂ ਦੇ ਵਜ਼ੀਰ ਦੇ ਬਿਆਨ ਤੋਂ ਮਗਰੋਂ ਬਾਕੀ ਗਵਾਂਢੀ ਮੁਲਕਾਂ ਵੱਲੋਂ ਵੀ ਬਿਆਨ ਸਾਹਮਣੇ ਆਏ ਨੇ। ਈਰਾਨ ਦੇ ਇਸ ਹਮਲੇ ਤੋਂ ਬਾਅਦ ਚੀਨ ਅਤੇ ਤੁਰਕੀ ਨੇ ਆਖਿਆ ਹੈ ਕਿ ਪਾਕਿਸਤਾਨ ਅਤੇ ਈਰਾਨ ਵਿਚਕਾਰ ਮਾਮਲੇ ਨੂੰ ਨਿਬੇੜਨ ਲਈ ਕਿਰਦਾਰ ਨਿਭਾਵਾਂਗੇ, ਜਦਕਿ ਅਮਰੀਕੀ ਸਦਰ ਜੋ ਬਾਈਡਨ ਹੋਰਾਂ ਦਾ ਆਖਣਾ ਹੈ ਕਿ ਖਿੱਤੇ 'ਚ ਈਰਾਨ ਨੂੰ ਪਹਿਲੇ ਵੀ ਕੋਈ ਐਡਾ ਪਸੰਦ ਨਹੀਂ ਕੀਤਾ ਜਾਂਦਾ, ਪਰ ਫਿਰ ਵੀ ਅਸੀਂ ਦੋਵਾਂ ਮੁਲਕਾਂ ਦੇ ਮਾਮਲਾਤ ਨੂੰ ਗਹਿਰੀ ਨਿਗਾਹ ਨਾਲ ਵੇਖ ਰਹੇ ਹਾਂ। ਦੂਜੇ ਪਾਸੇ ਜੇ ਗੱਲ ਕਰੀਏ ਸਿਆਸਤ ਦੀ ਤੇ ਈਰਾਨੀ ਹਮਲੇ ਤੋਂ ਬਾਅਦ ਇੱਕ ਗੱਲ ਪੂਰੇ ਪਾਕਿਸਤਾਨ 'ਚ ਗਰਦਿਸ਼ ਕਰਦੀ ਪਈ ਹੈ ਕਿ ਪਾਕਿਸਤਾਨ ਮੁਸਲਿਮ ਲੀਗ ਨੂਨ ਕਿਉਂਕਿ ਆਪਣੇ ਸਿਆਸੀ ਇਕੱਠ ਕਰਦੀ ਪਈ ਸੀ, ਜਿਹਦੇ ਵਿੱਚ ਨਵਾਜ਼ ਸ਼ਰੀਫ ਹੋਰੀ ਤੇ ਉਹਨਾਂ ਦੀ ਧੀ ਮਰੀਮ ਨਵਾਜ਼ ਹੋਰੀ ਅੱਗੇ ਸਨ, ਪਰ ਉਹਨਾਂ ਆਪਣੇ ਕਿਸੇ ਵੀ ਇਕੱਠ 'ਚ ਈਰਾਨੀ ਹਮਲੇ ਦੇ ਬਾਰੇ 'ਚ ਕੋਈ ਗੱਲ ਨਹੀਂ ਕੀਤੀ, ਜਦਕਿ ਮਰੀਮ ਨਵਾਜ਼ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਤੇ ਮੁਬਾਰਕਬਾਦ ਦਿੱਤੀ। ਵੇਖਣ 'ਚ ਇਹ ਵੀ ਆ ਰਿਹਾ ਹੈ ਕਿ ਕੱਲ ਜਦੋਂ ਹਾਫਿਜ਼ਾਬਾਦ ਵਾਲਾ ਜਲਸਾ ਹੋ ਰਿਹਾ ਸੀ ਤੇ ਨਵਾਜ਼ ਸ਼ਰੀਫ ਹੋਰਾਂ ਨੇ ਬਸ 10 ਮਿੰਟ ਇਕੱਠ ਦੇ ਨਾਲ ਗੱਲਬਾਤ ਕੀਤੀ, ਉਸ ਤੋਂ ਬਾਅਦ ਉਹ ਵਾਪਸ ਚਲੇ ਗਏ। ਇਸ 10 ਮਿੰਟ ਦੀ ਗੱਲਬਾਤ ਦੇ ਵਿੱਚ ਉਹਨਾਂ ਈਰਾਨੀ ਹਮਲੇ ਦੇ ਬਾਰੇ ਵਿੱਚ ਕੋਈ ਗੱਲਬਾਤ ਨਹੀਂ ਕੀਤੀ। ਉਸ ਤੋਂ ਬਾਅਦ ਹੁਣ ਉਹ ਕਿਸੇ ਵੀ ਇਕੱਠ 'ਚ ਨਜ਼ਰ ਨਹੀਂ ਆ ਰਹੇ ਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹਦੇ ਪਿੱਛੇ ਵੀ ਕੋਈ ਵੱਡੀ ਗੱਲ ਹੈ, ਕਿਉਂਕਿ ਹੁਣ ਇਕੱਠ 'ਚ ਮਰੀਮ ਨਵਾਜ਼ ਹੋਰੀ ਆਪ ਹੀ ਹੁੰਦੀਆਂ ਨੇ। ਨਵਾਜ਼ ਸ਼ਰੀਫ ਹੋਰਾਂ ਦਾ ਕੋਈ ਵੀ ਇਸ ਬਾਰੇ ਬਿਆਨ ਨਹੀਂ ਆ ਰਿਹਾ ਤੇ ਨਾ ਹੀ ਉਹ ਕਿਸੇ ਇਕੱਠ ਦੇ ਵਿੱਚ ਆ ਰਹੇ ਨੇ। ਇਹਦੇ ਨਾਲ ਆਖਿਆ ਜਾ ਰਿਹਾ ਹੈ ਕਿ ਜਿਹੜਾ ਇਕੱਠ ਉਹਨਾਂ ਕੱਲ ਲਈਆ ਦੇ ਵਿੱਚ ਸੱਦਿਆ ਸੀ ਉਹ ਵੀ ਮਨਸੂਖ ਕਰ ਦਿੱਤਾ ਗਿਆ ਹੈ, ਯਾਨੀ ਉਹਨੂੰ ਵੀ ਟਾਲ ਦਿੱਤਾ ਗਿਆ ਹੈ। ਗਲੋਬਲ ਫਾਇਰ ਪਾਵਰ ਨੇ ਦੁਨੀਆ ਭਰ ਦੀਆਂ ਤਾਕਤਵਰ ਫੌਜਾਂ ਦੀ ਫਹਿਰਿਸਤ ਜਾਰੀ ਕਰ ਦਿੱਤੀ ਹੈ, ਜਿਹਦੇ ਮੁਜਬ ਪਾਕਿਸਤਾਨੀ ਫੌਜ ਦੁਨੀਆ ਦੀ 9ਵੀਂ ਤਾਕਤਵਰ ਫੌਜ ਹੈ। ਰਿਪੋਰਟ ਮੁਜਬ 145 ਮੁਲਕਾਂ 'ਚੋਂ ਅਮਰੀਕੀ ਫੌਜ ਪਹਿਲੇ ਨੰਬਰ ਤੇ, ਰੂਸੀ ਫੌਜ ਦੂਜੇ ਨੰਬਰ ਤੇ, ਚੀਨੀ ਫੌਜ ਤੀਜੇ ਨੰਬਰ ਤੇ, ਭਾਰਤੀ ਫੌਜ ਚੌਥੇ ਨੰਬਰ ਤੇ, ਜਦਕਿ ਜਨੂਬੀ ਕੋਰੀਆ 5ਵੇਂ ਨੰਬਰ ਤੇ, ਬਰਤਾਨਵੀ ਫੌਜ 6ਵੇਂ ਨੰਬਰ ਤੇ,
ਜਾਪਾਨੀ ਫੌਜ 7ਵੇਂ ਨੰਬਰ ਤੇ ਤੁਰਕੀ ਦੀ ਫੌਜ 8ਵੇਂ ਨੰਬਰ ਤੇ ਪਾਕਿਸਤਾਨੀ ਫੌਜ 9ਵੇਂ ਨੰਬਰ ਤੇ ਇਟਲੀ ਦੀ ਫੌਜ ਨੂੰ 10ਵਾਂ ਨੰਬਰ ਦਿੱਤਾ ਗਿਆ ਹੈ। ਇਹ ਰਿਪੋਰਟ ਹੈ ਜੀ ਗਲੋਬਲ ਫਾਇਰ ਪਾਵਰ ਦੀ, ਜਿਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਫੌਜ 9ਵੀਂ ਵੱਡੀ ਫੌਜ ਹੈ। ਅਪਡੇਟ ਪਾਕਿਸਤਾਨ ਦੇ ਨਾਲ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਹੁਣ ਤੱਕ ਲਈ ਮੈਨੂੰ ਪਰਵੀਨ ਮਸੂਦ ਨੂੰ ਇਜਾਜ਼ਤ ਦਿਓ। ਰੱਬ ਰਾਖਾ।